9 ਮਈ ਹੰਗਾਮਿਆਂ ਦੇ 8 ਕੇਸਾਂ ਦੇ ਵਿੱਚ ਜ਼ਮਾਨਤ ਦੇ ਬਾਰੇ ਇਮਰਾਨ ਖਾਨ ਦੀਆਂ ਅਰਜ਼ੀਆਂ ਦੇ ਉੱਤੇ ਲਾਹੌਰ ਹਾਈ ਕੋਰਟ ਦਾ ਫੈਸਲਾ ਇਮਰਾਨ ਖਾਨ ਦੇ ਖਿਲਾਫ ਆ ਗਿਆ। ਇਮਰਾਨ ਖਾਨ ਦੇ 26 ਹਾਮੀਆਂ ਨੂੰ ਨਾਅਹਿਲ ਕਰਾਉਣ ਵਾਸਤੇ ਸਪੀਕਰ ਪੰਜਾਬ ਅਸੈਂਬਲੀ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦੇ ਬੂਹੇ ਅੱਪੜ ਗਏ। UNO ਦੀ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਪਾਕਿਸਤਾਨ ਨੂੰ ਲੱਭਣ ਤੋਂ ਬਾਅਦ ਮੁੱਢਲੇ ਇਕੱਠ ਸੱਦਣ ਦਾ ਰੋਸਟਰ ਜਾਰੀ ਕਰ ਦਿੱਤਾ ਗਿਆ। ਫਾਰਮ ਹਾਊਸ ਦੇ ਵਿੱਚ ਰੱਖੇ ਗਏ ਸ਼ੇਰ ਨੇ ਕੰਧ ਟੱਪ ਕੇ ਰਾਹਗੀਰਾਂ ਦੇ ਉੱਤੇ ਹਮਲਾ ਕਰ ਦਿੱਤਾ। ਕਈ ਫੱਟੜ ਪਾਕਿਸਤਾਨ ਦੇ ਵਿੱਚ ATM ਚਾਰजेस ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਵਸੂਲੀਆਂ ਸਰਕਾਰ ਵੱਲੋਂ ਸ਼ੁਰੂ। ਇਹ ਪੰਜਾਬੀ ਰੇਡੀਓ USA ਹੈ। ਅੱਜ ਦੇ ਅਪਡੇਟ ਪਾਕਿਸਤਾਨ 'ਚ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅਮਰੀਕਾ ਦੇ ਵਿੱਚ ਅੱਜ 3 ਜੁਲਾਈ ਸਾਲ 2025 ਦਾ ਸੂਰਜ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 4 ਜੁਲਾਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਖਬਰਾਂ ਦਾ ਬੁਲੇਟਿਨ ਅਪਡੇਟ ਪਾਕਿਸਤਾਨ ਲੈ ਕੇ ਮੈਂ ਇਹਨਾਂ ਖਬਰਾਂ ਦੇ ਵਿੱਚ ਆਪ ਸਭ ਦੇ ਰੂਬਰੂ ਹਾਂ। ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਸਾਡੀਆਂ ਇਹਨਾਂ ਖਬਰਾਂ ਨੂੰ ਦੇਖਣਾ ਔਰ ਸੁਣਨਾ ਹੋਵੇ ਤਾਂ ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਤੇ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਪੰਜਾਬੀ ਰੇਡੀਓ USA ਦਾ ਟੈਲੀਫੋਨ ਨੰਬਰ ਹੈ 408 272 5200 4082725200। ਪਾਕਿਸਤਾਨ ਦੇ ਵਿੱਚ ਲਾਹੌਰ ਹਾਈ ਕੋਰਟ ਦੇ ਅੰਦਰ ਇਮਰਾਨ ਖਾਨ ਨੇ ਆਪਣੀ ਰਿਹਾਈ ਦੇ ਬਾਰੇ 8 ਅਰਜ਼ੀਆਂ ਦਾਇਰ ਕੀਤੀਆਂ ਸਨ। ਇਹ ਸਾਰੀਆਂ ਦੀਆਂ ਸਾਰੀਆਂ ਅਰਜ਼ੀਆਂ 9 ਮਈ ਨੂੰ ਮੁਲਕ ਭਰ ਦੇ ਵਿੱਚ ਇਮਰਾਨ ਖਾਨ ਦੀ ਸਰਕਾਰ ਡੇਗਣ ਔਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੋਣ ਵਾਲੇ ਹਮਲਿਆਂ, ਹੰਗਾਮਿਆਂ ਔਰ ਤੋੜਫੋੜ ਬਾਰੇ ਸਨ। ਇਹਨਾਂ ਦੇ ਵਿੱਚ ਇਮਰਾਨ ਖਾਨ ਦਾ ਇਹ ਆਖਣ ਸੀਗਾ ਕਿ ਮੈਂ ਬਿਲਕੁਲ ਬੇਗੁਨਾਹ ਹਾਂ, ਕਿਉਂਕਿ ਜਦੋਂ ਇਹ ਹੰਗਾਮੇ ਫੁੱਟੇ ਇਹ ਲੋਕਾਂ ਦਾ ਇੱਕ ਫਿਤਰੀ ਰਿਐਕਸ਼ਨ ਸੀਗਾ ਔਰ ਇਹਦੇ ਉੱਤੇ ਮੇਰੇ ਤੇ ਇਹ ਇਲਜ਼ਾਮ ਲਾਏ ਜਾ ਰਹੇ ਨੇ ਕਿ ਇਹ ਸਾਰੇ ਹਮਲੇ ਮੈਂ ਕਰਵਾਏ ਔਰ ਇਹਨਾਂ ਦੀ ਸਾਜ਼ਿਸ਼ ਦਾ ਹਿੱਸਾ ਮੈਂ ਹਾਂ। ਇਮਰਾਨ ਖਾਨ ਦੇ ਵਕੀਲ ਵੱਲੋਂ ਇਹ ਦਲੀਲਾਂ ਨੇ ਜਿਹੜੀਆਂ ਇਹਨਾਂ ਨੂੰ ਲਾਹੌਰ ਹਾਈ ਕੋਰਟ ਦੇ 2 ਜੱਜਾਂ ਦੇ ਇਸ ਬੈਂਚ ਨੇ ਰੱਦ ਕਰਦਿਆਂ ਹੋਇਆਂ ਇਮਰਾਨ ਖਾਨ ਦੇ ਖਿਲਾਫ ਫੈਸਲਾ ਦੇ ਦਿੱਤਾ ਹੈ। ਇਹ ਫੈਸਲਾ ਤੇ ਉਹਦਾ ਪਿਛਲੇ ਹਫ਼ਤੇ ਠੱਪਿਆ ਗਿਆ ਸੀਗਾ, ਪਰ ਇਹਨੂੰ ਖੁੱਲੇ ਡੁੱਲੇ ਢੰਗ ਦੇ ਨਾਲ ਹੁਣ ਪੇਸ਼ ਕੀਤਾ ਗਿਆ ਹੈ। ਆਖਿਆ ਗਿਆ ਹੈ ਕਿ ਇਮਰਾਨ ਖਾਨ ਨੇ ਆਪਣੀ ਗ੍ਰਿਫਤਾਰੀ ਤੋਂ ਬਾਅਦ 24 ਘੰਟਿਆਂ ਦੇ ਵਿੱਚ ਹੋਣ ਵਾਲੇ ਹੰਗਾਮੇ ਨੇ ਜਿਹੜੇ ਇਹਨਾਂ ਦੀ ਪਹਿਲੇ ਤੋਂ ਮਨਸੂਬਾਬੰਦੀ ਕੀਤੀ ਸੀਗੀ। ਇਹਨਾਂ ਹੰਗਾਮਿਆਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਉੱਤੇ ਹਮਲੇ ਔਰ ਉਹਨਾਂ ਨੂੰ ਅੱਗਾਂ ਲਾਉਣ ਸਮੇਤ, ਫੌਜੀ ਟਿਕਾਣਿਆਂ ਦੇ ਉੱਤੇ ਹਮਲੇ, ਤੋੜਫੋੜ ਸਮੇਤ, ਕੋਰ ਕਮਾਂਡਰ ਹਾਊਸ ਲਾਹੌਰ ਔਰ ਜਿਨਾਹ ਹਾਊਸ ਦੇ ਵਿੱਚ ਜਿਹੜੇ ਹੰਗਾਮੇ ਕੀਤੇ ਗਏ ਔਰ ਕੌਮੀ ਔਰ ਤਾਰੀਖੀ ਸ਼ੈਵਾਂ ਨੇ ਜਿਹੜੀਆਂ ਉਹਨਾਂ ਦੀ ਬੇਅਦਬੀ ਕੀਤੀ ਗਈ। ਇਹ ਸਾਰੇ ਸੋਚੇ ਸਮਝੇ ਮਨਸੂਬੇ ਸਨ ਜਿਹਦੇ 'ਚ ਇਮਰਾਨ ਖਾਨ ਔਰ ਉਹਨਾਂ ਦੀ ਪਾਰਟੀ ਦੇ ਉੱਚੇ ਲੀਡਰ ਜਿਹੜੇ ਇਸ ਵੇਲੇ ਕੈਦ ਦੇ ਵਿੱਚ ਨੇ ਉਹ ਸਭ ਸ਼ਾਮਿਲ ਸਨ। ਇਮਰਾਨ ਖਾਨ ਦੇ ਕਿਰਦਾਰ ਨੂੰ ਖਾਸ ਤੌਰ ਤੇ ਇਸ ਕੇਸ ਦੇ ਵਿੱਚ ਆਖਿਆ ਗਿਆ ਕਿ ਇਹ ਸਾਰੀ ਕਰਨੀ ਭਰਨੀ ਦੇ ਵਾਸਤੇ ਇਮਰਾਨ ਖਾਨ ਨੇ 3 ਅੱਡੋ-ਅੱਡ ਮੁਲਾਕਾਤਾਂ ਨੇ ਜਿਹੜੀਆਂ ਉਹ ਕੀਤੀਆਂ ਔਰ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਇਸ ਬਾਰੇ ਮਨਸੂਬਾ ਜਿਹੜਾ ਉਹ ਦਿੱਤਾ ਕਿ ਜੇ ਮੇਰੀ ਗ੍ਰਿਫਤਾਰੀ ਹੋ ਜਾਂਦੀ ਹੈ ਤੇ ਇਹ ਕਰਨਾ ਆ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਇਮਰਾਨ ਖਾਨ ਇਸ ਮਾਮਲੇ ਦੇ ਵਿੱਚ ਬੇਗੁਨਾਹ ਹੈ। ਅਦਾਲਤ ਨੇ ਇਹ ਸਾਰੀਆਂ ਅਰਜ਼ੀਆਂ ਨੇ ਜਿਹੜੀਆਂ ਇਹ ਰੱਦ ਕਰ ਦਿੱਤੀਆਂ। ਯਾਦ ਰਵੇ ਕਿ ਇਮਰਾਨ ਖਾਨ ਦਾ ਇਹ ਆਖਣਾ ਹੈ ਕਿ ਜਦੋਂ ਇਹ ਸਾਰੇ ਹੰਗਾਮੇ ਹੋਏ ਉਦੋਂ ਮੈਂ ਗ੍ਰਿਫਤਾਰ ਸਾਂ ਔਰ ਮੇਰੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਰੇ ਹੰਗਾਮੇ ਨੇ ਜਿਹੜੇ ਇਹ ਫੁੱਟੇ ਨੇ ਔਰ ਮੈਂ ਇਹਨਾਂ ਦੀ ਸਾਜ਼ਿਸ਼ ਤੋਂ ਇਨਕਾਰੀ ਹਾਂ। ਜਦਕਿ ਇਮਰਾਨ ਖਾਨ ਦੇ ਨਾਲ ਗ੍ਰਿਫਤਾਰ ਉਹਨਾਂ ਦੀ ਪਾਰਟੀ ਦੀ ਯਾਸਮੀਨ ਰਾਸ਼ਿਦ ਹੋਣੇ, ਇਜਾਜ਼ ਚੌਧਰੀ ਹੋਣੇ, ਸ਼ਾਹ ਮਹਿਮੂਦ ਕੁਰੈਸ਼ੀ ਹੋਣੇ ਔਰ ਬਾਕੀ ਲੀਡਰ ਨੇ ਜਿਹੜੇ ਉਹਨਾਂ ਨੂੰ ਵੀ ਇਸੇ ਸਾਜ਼ਿਸ਼ ਦੇ ਤਹਿਤ ਮੁਕੱਦਮਿਆਂ ਦਾ ਹਿੱਸਾ ਬਣਾ ਕੇ ਇਸ ਵੇਲੇ ਕੈਦ 'ਚ ਰੱਖਿਆ ਗਿਆ ਹੈ। ਜਦਕਿ ਜੇਲ੍ਹ ਦੇ ਵਿੱਚੋਂ ਉਹਨਾਂ ਨੇ ਆਪਣੇ ਇੱਕ ਖਤ ਦੇ ਅੰਦਰ ਪਰਸੋਂ ਇਹ ਆਖਿਆ ਸੀਗਾ ਕਿ ਹੁਣ ਵੇਲਾ ਆ ਗਿਆ ਹੈ ਕਿ ਅਸੀਂ ਹੁਕਮਰਾਨ ਔਰ ਬਾਕੀ ਜ਼ਿੰਮੇਦਾਰਾਂ ਦੇ ਨਾਲ ਗੱਲਬਾਤ ਕਰੀਏ। 9 ਮਈ ਦੇ ਮਾਮਲੇ ਦੇ ਨਾਲ ਹੀ ਤਾਲੁਕ ਰੱਖਣ ਵਾਲੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ 4 ਹੋਰ ਲੋਕਾਂ ਨੂੰ ਇਸਲਾਮਾਬਾਦ ਹਾਈ ਕੋਰਟ ਨੇ ਰਿਹਾ ਕਰ ਦਿੱਤਾ ਹੈ। ਯਾਦ ਰਵੇ ਕਿ ਅਤਗਰਦੀ ਦੇ ਕੇਸਾਂ ਨੂੰ ਸੁਣਦੀ ਅਦਾਲਤ ਨੇ ਇਹਨਾਂ ਸਾਰੇ ਮੁਲਜ਼ਮਾਂ ਨੂੰ 10-10 ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਸੀ। ਇਹਨਾਂ ਨੇ ਆਪਣੀਆਂ ਇਹ ਅਪੀਲਾਂ ਨੇ ਜਿਹੜੀਆਂ ਇਸਲਾਮਾਬਾਦ ਹਾਈ ਕੋਰਟ 'ਚ ਦਾਇਰ ਕੀਤੀਆਂ ਸਨ। ਇਸਲਾਮਾਬਾਦ ਹਾਈ ਕੋਰਟ ਨੇ ਕੱਲ ਇਹਨਾਂ 4 ਨੂੰ ਰਿਹਾ ਕਰ ਦਿੱਤਾ ਹੈ। ਰਿਹਾ ਹੋਣ ਵਾਲਿਆਂ ਦੇ ਵਿੱਚ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸੁਹੇਲ ਖਾਨ, ਸ਼ਾਹਜ਼ੇਬ, ਅਕਰਮ ਔਰ ਮੀਰਾ ਖਾਨ ਨੇ। ਇਹਨਾਂ ਸਭ ਦਾ ਤਾਲੁਕ ਖੈਬਰ ਪਖਤੂਨਖਵਾ ਸੂਬੇ ਦੇ ਨਾਲ ਦੱਸਿਆ ਜਾ ਰਿਹਾ ਹੈ। ਪੰਜਾਬ ਅਸੈਂਬਲੀ ਦੇ ਵਿੱਚ 26 ਜੂਨ ਨੂੰ ਜਦੋਂ ਮਾਲੀਆਤੀ ਬਜਟ ਪੇਸ਼ ਕੀਤਾ ਗਿਆ ਸੀਗਾ ਤੇ ਉਦੋਂ ਇਮਰਾਨ ਖਾਨ ਦੇ ਹਾਮੀਆਂ ਵੱਲੋਂ ਸਖਤ ਸ਼ੋਰ ਸ਼ਰਾਬਾ ਕੀਤਾ ਗਿਆ, ਸਪੀਕਰ ਦੇ ਡਾਇਸ ਦਾ ਘੇਰਾ ਕੀਤਾ ਗਿਆ ਔਰ ਬਜਟ ਦੀਆਂ ਕਾਪੀਆਂ ਪਾੜੀਆਂ ਗਈਆਂ। ਇਸ ਤੋਂ ਬਾਅਦ ਜਦੋਂ ਲਹਿੰਦੇ ਪੰਜਾਬ ਦੀ CM ਮਰੀਮ ਨਵਾਜ਼ ਹੁਣਾਂ ਨੇ ਤਕਰੀਰ ਸ਼ੁਰੂ ਕੀਤੀ ਤੇ ਉਦੋਂ ਵੀ ਖੂਬ ਹੰਗਾਮਾ ਹੋਇਆ ਔਰ ਹਕੂਮਤੀ ਔਰ ਇਮਰਾਨ ਖਾਨ ਦੇ ਹਾਮੀ ਜਿਹੜੇ ਉਹਨਾਂ ਨੇ ਆਪਸ 'ਚ ਇੱਕ ਦੂਸਰੇ ਦੇ ਨਾਲ ਗੁੱਥਮ-ਗੁੱਥਾਂ ਹੋ ਕੇ ਕਸੌਨ-ਮੁੱਕੀ ਵੀ ਚਲਾਈ। ਜਿਹਦੇ ਤੋਂ ਬਾਅਦ ਸਪੀਕਰ ਪੰਜਾਬ ਅਸੈਂਬਲੀ ਮਲਕ ਅਹਿਮਦ ਯਾਰ ਖਾਨ ਹੋਣਾ ਨੇ ਇਸ ਮਾਮਲੇ ਦਾ ਨੋਟਿਸ ਲਿਆ ਔਰ 28 ਜੂਨ ਨੂੰ ਔਰ ਇਹਨਾਂ 26 ਮੈਂਬਰਾਂ ਵੱਲੋਂ ਜਿਨ੍ਹਾਂ ਵੱਲੋਂ ਇਹ ਹੰਗਾਮੇ ਕੀਤੇ ਗਏ ਸੀਗੇ ਉਹਨਾਂ ਦੀ ਪੰਜਾਬ ਅਸੈਂਬਲੀ ਦੀ ਰੁਕਨੀਅਤ ਮੁਅੱਤਲ ਕਰਤੀ ਔਰ ਉਹਨਾਂ ਦੇ ਅਸੈਂਬਲੀ ਇਕੱਠ ਦੇ ਵਿੱਚ ਆਉਣ ਤੇ ਪਾਬੰਦੀ ਲਾਤੀ ਔਰ ਉਸ ਤੋਂ ਬਾਅਦ ਨਾਲ ਹੀ ਐਲਾਨ ਕੀਤਾ ਕਿ ਇਹਨਾਂ ਸਾਰੇ 26 ਦੇ 26 ਮੈਂਬਰਾਂ ਦਾ ਇਹ ਬੇਅਦਬੀ ਔਰ ਇਹ ਹੰਗਾਮੇ ਕਰਨ ਔਰ ਮੁਲਕੀ ਆਇਨ ਔਰ ਉਹ ਸਹੁੰ ਜਿਹੜੀ ਉਹਨਾਂ ਨੇ ਚੁੱਕੀ ਹੈ ਉਹਦੀ ਖਿਲਾਫਵਰਜ਼ੀ ਕਰਨ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਬੂਹੇ ਜਾਵਾਂਗੇ ਔਰ ਇਹਨਾਂ ਨੂੰ
ਨਾਅਹਿਲ ਕਰਾਵਾਂਗੇ ਔਰ ਇਹਨਾਂ ਦੀਆਂ ਵਿਹਲੀਆਂ ਹੋਈਆਂ ਸੀਟਾਂ ਤੇ ਫਿਰ ਚੋਣਾਂ ਕਰਾਵਾਂਗੇ। ਇਸ ਮਾਮਲੇ ਦੇ ਉੱਪਰ ਸਪੀਕਰ ਪੰਜਾਬ ਅਸੈਂਬਲੀ ਇਸਲਾਮਾਬਾਦ ਇਲੈਕਸ਼ਨ ਕਮਿਸ਼ਨ ਪਾਕਿਸਤਾਨ ਦੇ ਬੂਹੇ ਗਏ, ਜਿੱਥੇ ਮਲਕ ਮੁਹੰਮਦ ਅਹਿਮਦ ਖਾਨ ਹੋਣਾ ਨੇ ਬਕਾਇਦਾ ਅਰਜ਼ੀ ਦਾਇਰ ਕਰ ਦਿੱਤੀ ਹੈ। ਇਸ ਦਾਇਰ ਕੀਤੀ ਗਈ ਅਰਜ਼ੀ ਦੇ ਵਿੱਚ ਆਖਿਆ ਗਿਆ ਹੈ ਕਿ ਇਹ 26 ਮੈਂਬਰ ਨੇ ਜਿਹੜੇ ਇਹਨਾਂ ਨੇ ਪੰਜਾਬ ਅਸੈਂਬਲੀ ਦੀ ਇੱਜ਼ਤ ਔਰ ਤੌਕੀਰ ਹੈ ਜਿਹੜੀ ਉਹਨੂੰ ਪਮਾਲ ਕੀਤਾ ਹੈ। ਲਹਿੰਦੇ ਪੰਜਾਬ ਦੀ ਸੀਐਮ ਨੇ ਜਦੋਂ ਤਕਰੀਰ ਕੀਤੀ ਤੇ ਇਹਨਾਂ ਨੇ ਆਪਣੇ ਮਰਤਬੇ ਦੀ ਉਹ ਸਹੁੰ ਕਿ ਅਸੀਂ ਮੁਲਕ ਦੀ ਸੇਵਾ ਕਰਾਂਗੇ ਉਹਨੂੰ ਤੋੜਿਆ, ਹੰਗਾਮਾ ਕੀਤਾ, ਸ਼ੋਰ ਸ਼ਰਾਬਾ ਕੀਤਾ ਔਰ ਇਸ ਇਜਲਾਸ ਦੀ ਕਾਰਵਾਈ ਦੇ ਵਿੱਚ ਰੁਕਾਵਟਾਂ ਪਾਈਆਂ। ਇਸ ਤੋਂ ਅੱਡ ਇਹਨਾਂ ਵੱਲੋਂ ਮੈਂਬਰਾਂ ਦੇ ਉੱਤੇ ਹਮਲੇ ਵੀ ਕੀਤੇ ਗਏ। ਇਸ ਕਰਕੇ ਇਹ ਇਸ ਕਾਬਿਲ ਨਹੀਂ ਹੈ ਕਿ ਇਹ ਅਸੈਂਬਲੀ ਦਾ ਹਿੱਸਾ ਹੋਣ, ਕਿਉਂਕਿ ਅਸੈਂਬਲੀ ਇੱਕ ਉਹ ਥਾਂ ਹੈ ਜਿੱਥੇ ਗੱਲਬਾਤ ਔਰ ਡਾਇਲੌਗ ਦੇ ਨਾਲ ਸਾਰੇ ਮਾਮਲੇ ਹੁੰਦੇ ਨੇ। ਇਸ ਕਰਕੇ 26 ਦੇ 26 ਮੈਂਬਰਾਂ ਨੂੰ ਨਾਅਹਿਲ ਕਰਕੇ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਇਹਨਾਂ ਦੀਆਂ ਖਾਲੀਆਂ ਹੋਈਆਂ ਸੀਟਾਂ ਤੇ ਉਹਨਾਂ ਜ਼ਿਲ੍ਹਿਆਂ 'ਚ ਨਵੀਆਂ ਚੋਣਾਂ ਕਰਵਾਵੇ। ਜਦਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਨਾਲ ਤਾਲੁਕ ਰੱਖਣ ਵਾਲੇ ਔਰ ਸਪੀਕਰ ਪੰਜਾਬ ਅਸੈਂਬਲੀ ਦੇ ਮੁਕਾਬਲੇ 'ਚ ਅਸੈਂਬਲੀ ਦੇ ਅੰਦਰ ਬੈਠਣ ਵਾਲੇ ਆਪੋਜੀਸ਼ਨ ਲੀਡਰ ਦਾ ਆਖਣਾ ਹੈ ਕਿ ਜੇ ਅਸੀਂ ਲਹਿੰਦੇ ਪੰਜਾਬ ਦੀ ਸੀਐਮ ਦੀ ਤਕਰੀਰ ਦੇ ਦੌਰਾਨ ਇhtਜਾਜ ਨਹੀਂ ਕਰਨਾ ਤੇ ਫਿਰ ਕਦੋਂ ਕਰਨਾ ਹੈ। ਜ਼ਾਹਿਰ ਹੈ ਕਿ ਅਸੀਂ ਵੀ ਆਵਾਮੀ ਨੁਮਾਇੰਦੇ ਹਾਂ, ਲੋਕਾਂ ਨੇ ਸਾਨੂੰ ਆਪਣੇ ਵੋਟ ਦੇ ਨਾਲ ਚੁਣਿਆ ਹੈ ਔਰ ਅਸੀਂ ਅਸੈਂਬਲੀ ਦੇ ਵਿੱਚ ਹੋਣ ਵਾਲੀ ਹਰ ਨਾ ਇਨਸਾਫੀ ਤੇ ਬੋਲਣਾ ਹੈ। ਇਹ ਸਭ ਕੁਝ ਜੋ ਕੀਤਾ ਜਾ ਰਿਹਾ ਇਹਦਾ ਮਕਸਦ ਸਿਰਫ ਔਰ ਸਿਰਫ ਆਪੋਜੀਸ਼ਨ ਜਾਂ ਆਪਣੇ ਖਿਲਾਫ ਉੱਠਦੀਆਂ ਆਵਾਜ਼ਾਂ ਨੂੰ ਦਬਾਉਣਾ ਔਰ ਉਹ ਗੁੰਡਾਗਰਦੀ ਕਰਨਾ ਹੈ ਜੋ ਹਕੂਮਤ ਨੇ ਸ਼ੁਰੂ ਕੀਤੀ ਹੋਈ ਹੈ। ਇਹ ਅਵਾਮੀ ਹਮਾਇਤ ਦੇ ਨਾਲ ਆਉਣ ਵਾਲੀ ਹਕੂਮਤ ਹੈ ਹੀ ਨਹੀਂ। ਇਹ ਫਾਰਮ 47 ਦੇ ਲੋਕ ਨੇ ਜਿਹੜੇ ਹੁਣ ਆਪਣੇ ਜ਼ੋਰਾ ਧੱਕੀ ਦੇ ਨਾਲ ਨਿਜ਼ਾਮ ਨੂੰ ਚਲਾਉਣਾ ਚਾਹੁੰਦੇ ਨੇ। ਪਾਕਿਸਤਾਨ ਸਲਾਮਤੀ ਕੌਂਸਲ ਦਾ ਮੈਂਬਰ ਬਣ ਚੁੱਕਿਆ ਹੈ ਔਰ ਇਹ ਮੌਕਾ ਹੈ ਚੌਥਾ ਜਦੋਂ ਪਾਕਿਸਤਾਨ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ ਸਲਾਮਤੀ ਕੌਂਸਲ ਦਾ ਚੌਥੀ ਵਾਰ ਮੈਂਬਰ ਬਣਿਆ ਹੈ। ਪਾਕਿਸਤਾਨ ਨੇ ਪਹਿਲੀ ਵਾਰ ਸਾਲ 2002 ਚ ਇਸ ਮਰਤਬੇ ਨੂੰ ਸੰਭਿਆ ਸੀਗਾ ਔਰ ਦੂਜੀ ਵਾਰ 2004 ਚ, ਜਦਕਿ ਆਖਰੀ ਵਾਰ ਪਾਕਿਸਤਾਨ ਸਾਲ 2013 ਚ ਸਲਾਮਤੀ ਕੌਂਸਲ ਦਾ ਪ੍ਰਧਾਨ ਬਣਿਆ ਸੀਗਾ। ਇਹ ਚੌਥਾ ਮੌਕਾ ਹੈ ਕਿ ਪਾਕਿਸਤਾਨ ਨੇ ਇੱਕ ਵਾਰ ਫਿਰ ਹੁਣ ਚੌਥੀ ਵਾਰ ਇਹ ਪ੍ਰਧਾਨਗੀ ਸੰਭੀ ਹੈ। ਇਸ ਪ੍ਰਧਾਨਗੀ ਦੇ ਸਾਂਭਣ ਤੋਂ ਬਾਅਦ ਪਾਕਿਸਤਾਨ ਵੱਲੋਂ ਉੱਚੀ ਸਤਹ ਦੇ ਜਿਹੜੇ ਇਕੱਠ ਨੇ ਉਹਨਾਂ ਨੂੰ ਕਰਵਾਉਣ ਦਾ ਬਕਾਇਦਾ ਰੋਸਟਰ ਕੱਢ ਦਿੱਤਾ ਗਿਆ ਹੈ, ਜਿਹਦੇ ਤਹਿਤ ਇਸ ਮਹੀਨੇ ਦੇ ਵਿੱਚ ਬਹੁਤ ਖਾਸ ਇਕੱਠ ਨੇ ਜਿਹੜੇ ਕੀਤੇ ਜਾ ਰਹੇ ਨੇ। ਉਹਨਾਂ 'ਚ ਇਸਰਾਈਲ ਔਰ ਈਰਾਨ ਜੰਗ ਹੈ ਜਿਹੜੀ ਉਹਦੇ ਬਾਰੇ ਵੀ ਇੱਕ ਇਕੱਠ ਹੋਏਗਾ। ਗਜ਼ਾ ਦੇ ਮਾਮਲੇ ਦੇ ਉੱਤੇ ਵੀ ਇਕੱਠ ਸੱਦਿਆ ਗਿਆ ਹੈ ਔਰ ਗਜ਼ਾ ਦੇ ਨਾਲ ਇਸਰਾਈਲ ਦੇ ਵੱਲੋਂ ਜਿਹੜੀ ਗਜ਼ਾ ਦੇ ਵਿੱਚ ਬਰਬਰੀਅਤ ਔਰ ਜ਼ੁਲਮ ਹੋ ਰਿਹਾ ਹੈ ਉਹਦੇ ਤੇ ਵੀ ਇਕੱਠ ਸੱਦੇ ਨੇ। ਪਾਕਿਸਤਾਨੀ ਮੰਦੂਬ ਜੋ ਕਿ ਸਲਾਮਤੀ ਕੌਂਸਲ ਦੇ ਵਿੱਚ ਮੈਂਬਰ ਵੀ ਨੇ ਔਰ ਪਾਕਿਸਤਾਨ ਦੇ ਆਲਾ ਜ਼ਿੰਮੇਦਾਰ ਵੀ ਨੇ, ਆਸਮ ਇਫਤਖਾਰ ਹੋਣਾ ਦਾ ਆਖਣਾ ਹੈ ਕਿ ਪਾਕਿਸਤਾਨ ਆਪਣੀ ਇਹ ਜ਼ਿੰਮੇਵਾਰੀ ਭਰਵੇਂ ਤਰੀਕੇ ਦੇ ਨਾਲ ਨਿਭਾਏਗਾ ਔਰ ਇਹਦੇ ਵਿੱਚ ਦੁਨੀਆ 'ਚ ਹੋਣ ਵਾਲੇ ਜ਼ੁਲਮ ਔਰ ਖਾਸ ਜਿਹੜੇ ਇਕੱਠ ਨੇ ਉਹਨਾਂ ਵੱਲ ਤਵੱਜੋ ਦਿਵਾਵਾਂਗੇ। ਉਹਨਾਂ ਨੇ ਇਸ ਮੌਕੇ ਤੇ ਆਖਿਆ ਕਿ ਅਸੀਂ ਹੇਟੀ ਔਰ ਯਮਨ ਦੇ ਵਿੱਚ ਬਦਅਮਨੀ ਦੇ ਮਾਮਲੇ ਨੇ ਜਿਹੜੇ ਉਹਨਾਂ ਬਾਰੇ ਵੀ ਇਕੱਠ ਸੱਦਿਆ ਹੈ। ਯਾਦ ਰਵੇ ਕਿ ਸਲਾਮਤੀ ਕੌਂਸਲ ਦੇ ਮੈਂਬਰਾਂ ਦੇ ਵਿੱਚੋਂ ਅਮਰੀਕਾ, ਚੀਨ, ਰੂਸ, ਫਰਾਂਸ ਔਰ ਇੰਗਲੈਂਡ ਸਮੇਤ ਇੱਕ ਅੱਧਾ ਮੁਲਕ ਹੋਰ ਹੈ ਜਿਹੜਾ ਵੀਟੋ ਪਾਵਰ ਰੱਖਦਾ ਹੈ, ਜਦਕਿ ਸਲਾਮਤੀ ਕੌਂਸਲ ਦੇ ਇਸ ਇਕੱਠ ਦੇ ਵਿੱਚ ਕਈ ਏਜੰਡੇ ਔਰ ਕਈ ਬਿੱਲਾਂ ਦੀ ਮਨਜ਼ੂਰੀ ਦੇਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇਹ ਵੀ ਦੱਸਦੇ ਜਾਈਏ ਕਿ ਪਾਕਿਸਤਾਨ ਨੇ ਈਰਾਨ ਔਰ ਇਸਰਾਈਲ ਦੇ ਮਾਮਲੇ ਦੇ ਉੱਤੇ ਇਸ ਜੰਗ ਨੂੰ ਰੁਕਵਾਉਣ ਤੋਂ ਬਾਅਦ ਇਸ ਇਕੱਠ ਦੇ ਅੰਦਰ ਇੱਕ ਖਾਸ ਬਹਿਸ ਹੈ ਜਿਹੜੀ ਉਹਨੂੰ ਵੀ ਛੇੜਨ ਦਾ ਐਲਾਨ ਕੀਤਾ ਹੈ। ਲਾਹੌਰ ਦੇ ਇਲਾਕੇ ਜੋਹਰ ਟਾਊਨ ਔਰ ਉਹਦੇ ਨਾਲ ਜੁੜੇ ਸ਼ਾਹ ਦੀ ਖੂਹੀ ਇਲਾਕੇ ਦੇ ਵਿੱਚ ਇੱਕ ਫਾਰਮ ਹਾਊਸ 'ਚ ਰੱਖਿਆ ਸ਼ੇਰ ਪਿੰਜਰਾ ਖੁੱਲਾ ਰਹਿਣ ਕੋਲੋਂ ਬਾਹਰ ਆ ਗਿਆ ਔਰ ਉਹਨੇ ਲੋਕਾਂ ਦੇ ਉੱਤੇ ਹਮਲਾ ਕਰ ਦਿੱਤਾ। ਇਹ ਮਾਮਲਾ ਵਾਪਰਿਆ ਹੈ ਕੱਲ, ਜਦੋਂ ਇਸ ਫਾਰਮ ਹਾਊਸ ਦੇ ਵਿੱਚ ਰੱਖਿਆ ਗਿਆ ਇਹ ਸ਼ੇਰ ਹੈ ਜਿਹੜਾ ਇਹਦਾ ਪਿੰਜਰਾ ਗਲਤੀ ਦੇ ਨਾਲ ਖੁੱਲਾ ਰਹਿ ਗਿਆ ਔਰ ਇਹਨੇ ਕੰਧ ਟੱਪੀ ਔਰ ਬਾਹਰ ਗਲੀ ਦੇ ਵਿੱਚ ਆ ਕੇ ਬੱਚਿਆਂ ਦੇ ਉੱਤੇ ਹਮਲਾ ਕਰ ਦਿੱਤਾ। ਇਸ ਸ਼ੇਰ ਨੇ 3 ਬੱਚਿਆਂ ਨੂੰ ਬੁਰੀ ਤਰ੍ਹਾਂ ਫੱਟਰ ਕਰ ਦਿੱਤਾ ਹੈ ਜੋ ਹਸਪਤਾਲ 'ਚ ਇਲਾਜ ਔਰ ਦਵਾ ਦਾਰੂ ਵਾਸਤੇ ਦਾਖਲ ਨੇ ਔਰ ਆਖਿਆ ਜਾ ਰਿਹਾ ਹੈ ਕਿ ਇਹਨਾਂ 3 ਬੱਚਿਆਂ ਦੀ ਹਾਲਤ ਖਤਰੇ ਦੇ ਵਿੱਚ ਹੈ। ਇਸ ਸ਼ੇਰ ਵੱਲੋਂ ਕੁੱਲ 5 ਲੋਕਾਂ ਨੂੰ ਫੱਟਰ ਕੀਤਾ ਗਿਆ, ਜਿਹਦੇ ਵਿੱਚ 2 ਜਵਾਨ ਲੋਕ ਵੀ ਨੇ। ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਆਖਿਆ ਗਿਆ ਹੈ ਕਿ ਇਹ ਸ਼ੇਰ ਜਿਸ ਫਾਰਮ ਹਾਊਸ ਦੇ ਵਿੱਚ ਰੱਖਿਆ ਗਿਆ ਸੀਗਾ ਉੱਥੇ ਨਾ ਤੇ ਇਹਦਾ ਲਾਇਸੈਂਸ ਸੀਗਾ ਔਰ ਨਾ ਕਾਨੂੰਨੀ ਕਾਗਜ਼ ਨੇ ਜਿਹੜੇ ਉਹ ਪੂਰੇ ਨੇ। ਨਜਾਇਜ਼ ਤੌਰ ਤੇ ਰੱਖੇ ਗਏ ਇਸ ਸ਼ੇਰ ਦੇ ਹਮਲੇ ਤੋਂ ਬਾਅਦ ਕਾਰਵਾਈ ਕਰਦਿਆਂ ਹੋਇਆਂ ਸ਼ੇਰ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਨੇ। ਪਾਕਿਸਤਾਨ ਦੇ ਵਿੱਚ ਜਿਸ ਬੈਂਕ ਦੇ ਅੰਦਰ ਤੁਹਾਡਾ ਖਾਤਾ ਹੋਵੇ ਜਾਂ ਅਕਾਊਂਟ ਹੋਵੇ ਉਹਦੇ ਵਿੱਚੋਂ ਪੈਸੇ ਕਢਾਉਣ ਵਾਸਤੇ ਉਸੇ ਬੈਂਕ ਦਾ ATM ਵਰਤਣ ਤੇ ਕਿਸੇ ਕਿਸਮ ਦੇ ਕੋਈ ਚਾਰजेस ਨਹੀਂ ਸਨ। ਪਰ ਜੇ ਤੁਸੀਂ ਨਾਨ ਫਾਈਲਰ ਹੋ ਔਰ ਟੈਕਸ ਫਾਈਲਰ ਨਹੀਂ ਤੇ ਫਿਰ ਉਹਦੇ ਉੱਤੇ 1 ਲੱਖ ਤੋਂ ਉੱਤੇ ਤੁਹਾਡੀ ਰਕਮ ਦੇ ਪਿੱਛੇ 600 ਰੁਪਇਆ ਕੱਟਦਾ ਸੀਗਾ। ਜਦਕਿ ਜਿਸ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਜੇ ਉਸ ਤੋਂ ਅੱਡ ਕਿਸੇ ਦੂਸਰੇ ਬੈਂਕ ਦੇ ਵਿੱਚੋਂ ਤੁਸੀਂ ਰਕਮ ਕਢਾਉਂਦੇ ਜੇ ਤੇ ਉਸ ਸੂਰਤ ਦੇ ਵਿੱਚ ਤੁਹਾਨੂੰ 23 ਰੁਪਏ ਵਾਧੂ ਭਰਨੇ ਪੈਂਦੇ ਸਨ। ਪਰ ਹੁਣ ਬਜਟ ਦੇ ਵਿੱਚ ਕੀਤੇ ਐਲਾਨ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਇਹ ਰਕਮ ਜਿਹੜੀ ਇਹ ਵਧਾ ਦਿੱਤੀ ਹੈ ਔਰ ਇਹਨੂੰ ਇੱਕ ਟ੍ਰਾਂਜੈਕਸ਼ਨ ਦੇ ਬਦਲੇ 23 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤਾ ਹੈ, ਜਿਹਦੀ ਵਸੂਲੀ ਸ਼ੁਰੂ ਹੋ ਗਈ ਹੈ। ਇਸ ਮਾਮਲੇ ਦੇ ਉੱਤੇ ਲੋਕਾਂ ਵੱਲੋਂ ਕਈ ਸ਼ਿਕਾਇਤਾਂ ਆਈਆਂ ਨੇ ਔਰ ਇਸ ਵਾਧੇ ਨੂੰ ਉਹਨਾਂ ਨੇ ਜ਼ੁਲਮ ਕਰਾਰ ਦਿੱਤਾ ਹੈ। ਯਾਦ ਰਵੇ ਕਿ ਪਾਕਿਸਤਾਨੀ ਸਰਕਾਰ ਨੇ ਇਹ ਵਾਧਾ 1 ਜੁਲਾਈ ਤੋਂ ਲਾਗੂ ਕੀਤਾ ਹੋਇਆ ਹੈ। ਲੋ ਜੀ, ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਅਪਡੇਟ ਪਾਕਿਸਤਾਨ ਅੱਜ ਇੱਥੇ ਹੀ ਮੁੱਕਦਾ ਹੈ। ਮੈਨੂੰ ਮਸੂਦ ਮੱਲੀ ਨੂੰ ਇਜਾਜ਼ਤ ਦਿਓ। ਜਾਣ ਤੋਂ ਪਹਿਲਾਂ ਫਿਰ ਦੱਸਦਾ ਜਾਵਾਂ ਕਿ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਤੁਸੀਂ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਸੁਣਦੇ ਜੇ ਔਰ ਦੇਖਦੇ ਜੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408
272 5200 4082725200। ਅੱਜ ਤੱਕ ਲਈ ਇੰਨਾ ਹੀ। ਕੱਲ ਫਿਰ ਆਪ ਸਭ ਦੇ ਰੂਬਰੂ ਹਾਜ਼ਰ ਹੋਵਾਂਗੇ। ਸੋ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।